ਸਾਹਿਬ तुम्हारे दोले ना बीमार होवे तक दिना दी ਤੇ ਹੋਵੇ ਤੱਕ ਦਿਨਾਂ ਦਿਨ दगनी तड़क दिन ता इदी अम्मी गई बाजार ओथों कद्दू ले आई चार दे ਤੱਕ ਦਿਨਾਂ ਦਿਨ ਤੇ ਹੋਵੇ तक दिना दिन दगनी तड़क दिन ਇਹਦੇ ਘਰ ਆਇਆ ਬੰਦਾ 1000 ਇਹਦੇ ਘਰ ਆਇਆ ਬੰਦਾ 1000 500 ਅੰਦਰ ਤੇ 500 ਬਾਹਰ ਹੋਵੇ ਤੱਕ ਦਿਨਾਂ ਦਿਨ ਤੇ 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 ਹੋਵੇ ਤੱਕ ਦਿਨਾਂ ਦਿਨ ਬੰਦਾ ਅੰਦਰ ਤੇ ਬੀਵੀ ਬਿਮਾਰ ਫੇਰ ਵੀ ਤੱਕ ਦਿਨਾਂ ਦਿਨ ਤੇ ਫੇਰ ਵੀ ਤੱਕ ਦਿਨਾਂ ਦਿਨ ਤੇ ਫੇਰ ਤੱਕ ਦਿਨਾਂ ਦਿਨ ਫੇਰ ਤੱਕ ਦਿਨਾਂ ਦਿਨ ਇਹ कोई बंदा ਜਾ ਸ਼ੇਰ ਨਹੀਂ ਗਿਆ ਜਾ ਸੁਣਿਆ ਤੇਰੀਆਂ 5-7 ਭੈਣਾਂ ਨੇ ਛੇਤੀ ਨਾਲ ਦੱਸ ਦੇ ਉਹਨਾਂ ਦਾ ਕੀ ਲੈਣਾ ਏ ਛੇਤੀ ਨਾਲ ਦੱਸ ਦੇ ਉਹਨਾਂ ਦਾ ਕੀ ਲੈਣਾ ਏ ਮੈਨੂੰ ਲੈ ਜਾ ਆਪਣੇ ਘਰ ਪੈਸੇ ਕਰ ਲੈ ਤੂੰ ਉਧਾਰ ਹੋਵੇ ਤੱਕ ਦਿਨਾਂ ਦਿਨ ਹੋਵੇ ਤੱਕ ਦਿਨਾਂ ਦਿਨ ਹੋਵੇ ਤੱਕ ਦਿਨਾਂ ਦਿਨ ਹੋਵੇ ਤੇਰੀ ਬੀਵੀ ਹੋਈ ਬਿਮਾਰ ਤੇਰੀ ਬੀਵੀ ਹੋਈ ਬਿਮਾਰ ਇਹ ਖਾਂਦੀ ਪਈ ਇਹ ਚਾਰ ਤੇ ਹੋਵੇ ਤੱਕ ਦਿਨਾਂ ਦਿਨ ਤੇ ਹੋਵੇ ਤੱਕ ਦਿਨਾਂ ਦਿਨ ਤੇ ਹੋਵੇ ਤੱਕ ਦਿਨਾਂ ਦਿਨ ਇਧਰ ਆ ਖੱਪੇ ਲਾਵਾਂ ਤੱਕ ਦਿਨਾਂ ਦਿਨ ਇਧਰ ਉਹ ਤੇਰੀ ਬੁੱਢੀ ਗਈ ਬਿਮਾਰ ਮੇਰੇ ਕੋਲ ਰਹੀ ਰਾਤਾਂ 4 ਹੋਵੇ ਕਾਹਦੇ ਨੇ ਬਣਾਉਣਾ ਭਾਈ ਤੁਰਦਾ ਸ਼ੇਰ शोहर बदतमीज है कोई गाना तो क्या ते तू वो गाना ਸਾਡੇ ਵੀਰ ਦੇ जाती हूँ मैं ਜਲਦੀ ਹੈ ਕਿਆ धड़के चिल्लू ਉਹ ਕਿਉਂ ਭਲਾ इनसे मैं डरने लगी हूँ मैं प्यार करने लगी हूँ इनसे जो इतना तो तुम्हारी कैसे करो पासपोर्ट जमा कराई देना वीजे वास्ते दफ्तर है भाई जी गल पता की है जी मैं जाना चाहना बाहर अच्छा कौन सा मुल्क हाँ जी इंग्लैंड दे विच अच्छा मेरी शादी हुई जनाब टेलीफोन ते अच्छा ते सोहरे ने कहा तुम पेपर भेज दे सन हाँ हाँ इस गल 6 महीने हो गए पेपर नहीं भेजे उन्होंने अच्छा 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 बहन ਤੁਹਾਡੀ ਉੱਥੇ ਰੋ ਰੋ ਪਾਗਲ ਹੋ ਗਈ ਓਏ तेरा केस ही जी सर बिस्मिल्लाह हुक्म करो सर भाई जी पता की मेरा टेलीफोन ਤੇ ਹੋਇਆ ਨਕਾ हाँ जी हाँ यूके ਦੇ ਵਿੱਚ ओ ਤੇ ਸੋਹਰੇ ਨੇ ਕਿਹਾ ਪੇਪਰ ਭੇਜ ਦੇ ਸਨ अच्छा ਇਸ ਗੱਲ ਨੂੰ ਪੂਰੇ 6 ਮਹੀਨੇ ਹੋ ਗਏ ਨੇ 6 भी ਤੇ ਬਹਿਨ ਤੁਹਾਡੀ ਉੱਥੇ ਰੋ ਰੋ ਪਾਗਲ ਹੋ ਗਈ ਹੈ ਉਹ ਕਹਿੰਦੀ ਕਦੋਂ ਆਏਗਾ ਤੂੰ ਇੰਜੀ ਟੁਰ ਰਹੀ ਉੱਥੇ ਇੰਜੀ ਟੁਰ ਰਹੀ ਉੱਥੇ ਮੇਰਾ ਬਾਬਾ ਲਵਾ ਦਿਓ अपना असल मुद्दा बयान करो मसला क्या ਅਸਲ ਮੁੱਦਾ ਇਹ ਹੈਗਾ ਜਨਾਬੇ ਵਾਲੀ ਜੀ, ਜੀ। ਟੈਲੀਫੋਨ ਤੇ ਨਿਕਾਹ ਹੋਇਆ ਨਾ हाँ हाँ ਉਹਨਾਂ ਨੇ ਕਿਹਾ ਤੁਹਾਨੂੰ ਪੇਪਰ ਭੇਜ ਦੇ ਸਰ ਠੀਕ ਹੈ, ਹੋ 6 ਗਿਆ। ਮਹੀਨੇ ਹੋ ਗਏ हाँ। ਬਹਿਨ ਤੇਰੀ ਉੱਥੇ हमें के पेड़ ਤੇਰੀ ਭੈਣ ਰੋ ओ यार क्या बता यार इनू ਇਮਾਨ ਰੋਜ਼ਾਨਾ ਟੈਲੀਫੋਨ ਤੇ ਗੱਲ ਹੁੰਦੀ अच्छा जी ਲਾਈਵ ਕਾਲ ਅੰਨੇ ਵਾਰ ਹੋਈ ਜਾਂਦੀ ਓਏ ਹੋਏ। ਮੇਰਾ ਸਿਰਫ ਇਹ ਕੰਮ ਕਰਨ ਪੈਸੇ ਜਿੰਨੇ ਮਰਜ਼ੀ ਉਹ ਪੈਸਿਆਂ ਦੀ ਤੇ ਗੱਲ ਹੀ ਕੋਈ ਨਹੀਂ ਮੈਨੂੰ ਉਧਰੋਂ ਦੱਸ ਕੋਈ ਉਧਰੋਂ ਤੁਹਾਨੂੰ ਇਨਵੀਟੇਸ਼ਨ ਆਇਆ ਹਾਂਜੀ ਆ ਲੈ ਲੈ ਰਿਸ਼ਤੇਦਾਰ ਆ। ਮੇਰੇ ਦੋਸਤ ਨੇ ਭੇਜਿਆ ਸ਼ਾਹ ਜੀ ਅੱਛਾ ਜੀ। ਹਾਂਜੀ ਉਹਨਾਂ ਨੇ ਭੇਜਿਆ ਮੈਨੂੰ Very good. ਇਹ इसके अंदर शोर डाला हुआ है आप लोगों ने। फ्रंट डेस्क ऑफिसर अस्सलाम वालेकुम वालेकुम अस्सलाम जी। मैडम टेलीफोन ਤੇ ਨਿਕਾਹ ਹੋਇਆ ਸੀ अच्छा ਹਾਂਜੀ ਉਹਨਾਂ ਸਹੁਰਿਆਂ ਨੇ ਕਿਹਾ ਪੇਪਰ ਭੇਜ ਦੱਸੇ ਇਹ ਗੱਲ ਨੂੰ 6 ਮਹੀਨੇ ਹੋ ਗਏ ਨੇ अच्छा ਨਾ ਪੇਪਰ ਭੇਜੇ ਨਾ ਕੋਈ ਟੈਲੀਫੋਨ ਕੀਤਾ अच्छा की what? ਸਿਸਟਰ ਇਨਕੀ ਰੋ ਰੋ ਪਾਗਲ ਹੋ ਗਈ इनकी ਹੁਣ ਬੈਨ ਤੇ ਨਹੀਂ ਗਿਆ ਨਾ क्या कर रहे हैं आप? ਉਹ ਰੋ ਰਹੀ ਵਿਚਾਰੀ ਉੱਤੇ आपने बताया नहीं आपके रिश्ते बाहर हैं। ਇਹਨਾਂ ਨੇ ਕਿੱਥੋਂ ਦੱਸਣਾ ਇਹਨਾਂ ਤਾਂ ਪੈਸੇ ਭੇਜ ਨਹੀਂ ਹੈ ਨਾ ਉਹ ओए हेलो साडी कोई भैन नहीं है कि बाहर
वेख्या चली जाएगी नहीं है तो। हाय अल्लाह रोए तो मत दसिया नहीं कि सुनता भी है रे केड़ी और मैंने बाहर ना भेजो मैंने अंदर भेज दियो आप मेरी बात सुने मैंने बात तुसी करना सारा सारा करवाओ प्लीज अपना पासपोर्ट दे दे मुझे जी पासपोर्ट जी जनाब ए देखो हर चीज मुकम्मल है बैंक स्टेटमेंट अच्छा किया है लेकिन सारा जो है ना प्रोसेस वो हमारे बॉस करेंगे आगे मेरे भी एक्सरे भी है हाँ जी ओ कबाला दे पासपोर्ट सारे बॉस जी बड़े हाँ जी जी जनाब ये हाल है 6 महीने पहले टेलीफोन ते निकाह होया सी अच्छा सोहरे ने क्या पेपर भेज दे सन अच्छा ना पेपर ना खून ना कोई मसला ही कोई नहीं बहन तेरी उते रो रो पागल हो गई प्लीज जनाब तमीज सर मैं दस रहा मेरी केड़ी भैन मैं भैन ले आई भाई देखो मेरी गल सुन अगर मेरी बीवी मेरे ब्याह तुसी आहो हां ते तोड़ी बहन ही लगी भरजाई बहन ही हुंदी ਜਦੋਂ ਮੈਂ ਤੇਰਾ ਜੋ ਭਰਾ ਆਇਆ ਤਾਂ ਮੇਰੀ ਉੱਪਰ ਜਾਈ ਲੱਗੀ ਇੱਥੋਂ ਤੱਕ ਤੇ ਹੈ नहीं बहन ही तेरी ਯਾਰ ਕੀ रो रो पागल हो गई ਯਾਰ चढ़ तो किसी ने कोई सोचना नहीं करता ਕੋਈ ਗੱਲ ਕਰ ਲੈਨੇ ਆ 6 महीने हो गए निकाह ਹਾਂ ਯਾਰ बहन तेरी ਓਏ ਯਾਰ ਫੜਾ ਤੁਹਾਨੂੰ ਨਹੀਂ ਯਕੀਨ ਓਏ ਕੌਣ ਹੈ ਯਾਰ ਇੱਕ ਮਿੰਟ ਠਹਿਰ ਜਾਓ ਆ ਵੇਖੋ ਮੈਂ ਲਾਈਵ ਕਾਲ ਨਹੀਂ ਰਹਿਣ ਦੇ ਚੁੱਕ ਲਵੇ ਉਹ ਨਹੀਂ ਯਾਰ ਰਹਿਣ ਦੇ ਆ ਵੇਖ ਰਹਿਣ ਦੇ ਇਹ ਵੱਡੇ ਅਫਸਰ ਨਹੀਂ ਹਾਂਜੀ ਹਾਂਜੀ ਤਾਂ ਵੇਖੋ ਬਹਿਨ ਤੁਹਾਡੀ ਕਿੰਨਾ ਰੋ ਰਹੀ ਹੈ ਐਡੇ ਐਡੇ ਅਥਰੂ ਸੁੱਟ ਰਹੀ ਨਾ ਸੁੱਟ ਓਏ ਓਏ ਬੱਸ ਕਰ ਦੇ ਐਡਾ ਐਡਾ ਅਥਰੂ ਕਿੱਥੇ ਹੁੰਦਾ ਹੈ ਤੁਸੀਂ ਯੂਕੇ ਗਏ ਨਹੀਂ ਇਸ ਤੋਂ ਵੱਡੇ ਹੁੰਦੇ ਨੇ ਮੈਂ ਉਹਨਾਂ ਦੀ ਕਿੰਨੀਆਂ ਫਿਲਮਾਂ ਵੇਖੀਆਂ ਮੈਂ ਗੋਰੀਆਂ ਰੋਂਦੀਆਂ ਵੇਖੀਆਂ ਨੇ ਹਾਂ ਤੁਸੀਂ ਆ ਹਾਂ ਠੀਕ ਹੈ ਹੌਸਲਾ ਕਰ ਆ ਰਿਹਾ ਆ ਰਿਹਾ ਮੈਂ ਤਿਆਰੀ ਕਰ ਤਾ ਹਾਂ ਇਹਦੇ ਕੋਲ ਪੈਸੇ ਘੱਟ ਵੀ ਨਹੀਂ ਨਾ ਤੁਸੀਂ ਸਾਡੀ ਤਨਖਾਹ ਪਾ ਕੇ ਇਹਨੂੰ ਕੱਢੋ जी हाँ जी इनकी सारी चीजें कंप्लीट है आपने पूछ लिया सब कुछ हाँ जी हाँ जी पासपोर्ट में एफआरसी का स्टेटमेंट है हर चीज एफआरसी एफआरसी सारा कुछ है और 4 तस्वीरें वाइट बैकग्राउंड वाली ਚਾਰ ਤਸਵੀਰਾਂ ਵਾਈਟ ਬੈਕਗ੍ਰਾਉਂਡ ਵਾਲੀਆਂ हाँ जी ਲਓ ਤੁਸੀਂ ਇਹ ਗੱਲ ਕਰਦੇ ਹੋ ਮੇਰੀਆਂ ਦੋ ਵਜਨੰਦੀਆਂ ਨਹੀਂ ਨੇ ਚੱਲ ਬਾਹਰ ਜਾ चल बाहर चल यार ਕਿਹੋ ਜਿਹੇ ਬੰਦੇ ਲੈ ਆਉਂਦੇ ਹੋ ਯਾਰ और मैं जब बाजी गोरे ने खबरें की मांग लें हाँ जी उन्हें पता कोई नहीं होता ना ਓਏ ਪਾਗਲ ਨਹੀਂ ਯਾਰ ਕੋਰੇ ਐਵੇਂ ਕੁਝ ਮੰਗ ਲੈ इतिहातन दो है लेके आए ये ले ले अच्छा ठीक है हाँ जी देखो तो सही कोई ਓਏ मजा ना आवे तो पैसे वापस ਚੱਲ ਨਿਕਲ ਉਹ ਸਰ ਅਸੀਂ ਨਹੀਂ ਦੇਖਣੀਆਂ ना देखो तुसी अपने दिफाई तू ते देख ले ਓਏ ਓਏ मतलब है ਤੈਨੂੰ ਮੈਂ ਕਹਿਣ ਦੇ ਆ ਪਹਿਲੇ ਯਾਰ ਤੁਸੀਂ ਇਹਨੂੰ ਵਾੜਿਆ ਕਿਉਂ ਹੈ एक मैंने वाड़े वाली मैं आ बड़िया में से हाँ जी जनाबे वाली सिर्फ वीजा लवा दो आए ਓਏ ਇਹਦੀ ਫਾਈਲ ਫੜ ਲਓ ਇਹਦੇ ਚ ਤਸਵੀਰਾਂ ਸਾਈਡ ਤੇ ਕਰੋ साइड ते किथे तस्वीरों में है ਇਹਨਾਂ क्या ਨੇ ਵੇਖਣੀ ਨੇ ਫੈਮਿਲੀ ਨੂੰ ਵਿਖਾ ਦੇਣੀਆਂ ਨੇ ਇਹਦੇ ਮੈਨੂੰ ਮੂੰਹ ਤੋਂ ਸੁਣ ਲੈ ਇਹਦੇ ਮੂੰਹ ਤੋਂ ਲੱਗ ਰਿਹਾ ਮੈਨੂੰ ਹਾਂਜੀ आप लोग परेशान क्यों हो रहे हैं फाइल फिल करें तस्वीरों में है क्या ऐसा ਓਏ ਕੁਛ ਨਹੀਂ ਤੈਨੂੰ ਨਹੀਂ ਪਤਾ तस्वीरों में एक दफा यार बच्ची को दिखा ਓਏ ਓਏ ਜਾ ਦੇ ਯਾਰ तस्वीरों में मेरी तस्वीर है ये ऐसे करके ऐसे करके बैठ रहे हैं आप इतना मजा आता है ਅੱਛਾ ਬਾਤ ਸੁਣੋ ਹੈਲੋ हाँ जी ਬਦਤਮੀਜ਼ੀ ਨਹੀਂ ਕਰਨੀ हाँ जी ਅੱਛਾ ਮੈਨੂੰ ਇਹ ਦੱਸੋ ਕਿ ਬਿਲ ਫਰਜ਼ ਤੁਹਾਨੂੰ ਯੂਕੇ ਵਾਲੇ ਵੀਜ਼ਾ ਦੇ ਦਿੰਦੇ हाँ जी ਤੇ ਤੁਸੀਂ ਕੀ ਕਰੋਗੇ मैं गोरियां दी बहन ਓਏ ਓਏ हाँ ਜਿੱਡੇ ਮਰਜ਼ੀ ਗੌਰ ਨਾਲ ਦੇਖੋ ਲੇਕਿਨ ਇੱਕ ਦੋ ਵਾਰੀ ਇੰਜ ਕਰ ਲਿਆ ਕਰੋ ਉਹ ਬੱਚਿਆਂ ਦਾ ਫਰਕ ਨਹੀਂ अच्छा ਕੁੜੀਏ ਕੌਣ ਆ ਤੂੰ ਏ मैं ना आज बड़ी टेंशन चा ਨਾ ਨਹੀਂ ਬਸ ਕੁੜੀਏ ਆਹੀ ਹੋਇਆ। ਟੈਨਸ਼ਨ ਸਾਡੇ ਨਾਲ ਵੀ ਬਣੀ ਪਈ ਆ ਮੇਰਾ ਪੋਤਾ ਇਹਦਾ ਨਾ ਮੈਂ ਵਿਆਹ ਕਰਨਾ ਚਾਹੁੰਦੀ ਹਾਂ। कितना क्यूट है तेरा पुत्र ਲੈ ਪੁੱਤ ਮੇਰਿਆ ਹੁਣ ਆਪੇ ਦੇਖ ਕੇ ਫੈਸਲਾ ਕਰ ਲੈ ਵਿਆਹ ਕਰਾਉਣਾ ਕਿ ਨਾਲ ਕਿਸੇ ਦਾ ਹਿੱਸਾ ਪਾਉਣਾ ਪਹਿਲੇ ਅੰਮੀ ਇਹਦੀ ਉਮਰ ਪੁੱਛ ਲਾ ਉਮਰ ਕੁੜੀਏ ਤੇਰੀ ਕਿੰਨੀ ਆ 60 साल 60 ਸਾਲ ਫਿਰ ਤਾਂ ਪੁੱਤ ਤੇ ਹਰ ਸ਼ਾਇਦ ਤੌਲੇ ਆ ਗਏ ਹੋਣੇ 60 ਸਾਲ ਉਮਰ ਪੁੱਤ ਬਹੁਤ ਹੁੰਦੀ ਆ 60 ਸਾਲ ਇਹਦਾ ਮਤਲਬ 52 ਸਾਲ ਵੱਡੀ ਹੈ ਮੇਰੇ ਨਾਲੋਂ ਪੁੱਤ ਮੇਰਿਆ ਜੇ ਪਮੀਦ ਆ 52 ਸਾਲ ਵੱਡੀ ਹੈ ਤੇ ਤੋਂ ਪਿੱਛੇ ਤਾਂ 8 ਸਾਲ ਬਚਦੇ ਆ 8 ਸਾਲਾਂ ਦਾ ਤੂੰ ਤੂੰ ਮਾਂ ਹੈ ਮੇਰੀ ਤੈਨੂੰ ਨਹੀਂ ਪਤਾ ਨਾ ਪੁੱਤ ਮੈਨੂੰ ਤਾਂ ਪਤਾ ਵਾ ਤੂੰ ਤਾਂ ਮੇਰੇ ਆ ਬੱਚਿਆ 46 ਟੱਪਿਆ ਹੋਇਆ ਵਾ
ਮੇਰੇ ਆ ਬੱਚਿਆ ਉਦੋਂ ਛਿਲਿਆਂ ਦਾ ਰੌਲਾ ਨਹੀਂ ਸੀ ਹੁੰਦਾ ਜਦੋਂ ਦਾ ਤੂੰ ਹੋਇਆ ਵਾ। ਉਦੋਂ ਆਪ ਹੀ ਲੋਕ ਘਰਾਂ 'ਚ ਕੇਸ ਕਰਦੇ ਹੁੰਦੇ ਸੀ। ਆ ਹੁਣ ਜਿਹੜੀ ਕੁੜੀ ਆਈ ਇਹਨੂੰ ਤਾਂ ਪੁੱਛ ਲਓ। ਓਏ ਐਡਾ ਸੋਹਣਾ ਮੁੰਡਾ ਜੇ ਕਿਊਟ। ਹਾਂ ਨਹੀਂ ਮਿਹਨਤਾਂ ਥੋੜੀਆਂ ਕੀਤੀਆਂ ਇੱਥੇ। ਇਹਦਾ ਪਿਓ ਸੀ ਸਾਦਕਾਬਾਦ ਨੂੰ ਗੱਡੀ ਚਲਾਉਂਦਾ, ਫੇਰ ਥੱਕਿਆ ਹੁੰਦਾ ਸੀ, ਥੱਕਿਆ। ਅੱਛਾ ਆ ਸਾਰੀ ਉਹਦੀ ਥਕਾਵਟ ਆ। ਘਰ ਦੇ ਦਰਵਾਜ਼ੇ ਨੂੰ ਹਾਰਨ ਮਾਰ ਕੇ ਲੰਘਣਾ, ਉਹਨੇ ਗੱਡੀ ਅੱਡੇ 'ਚ ਖੜੀ ਕਰਨ ਜਾਣੀ, ਮੈਨੂੰ ਪਤਾ ਲੱਗ ਜਾਣਾ, ਮੈਂ ਪਹਿਲੇ ਕੰਧ ਨੂੰ ਹੱਥ ਲਾ ਲੈਣੀ। ਕਿਉਂ? ਮੈਨੂੰ ਪਤਾ ਸੀ ਥਕਾਵਟਾਂ ਨਾਲ ਭਰਿਆ ਉਹਨੇ। ਅੱਛਾ ਤੁਹਾਡਾ ਜਦੋਂ ਵਿਆਹ ਹੋਇਆ ਹਾਂ ਤੁਹਾਡੀ ਉਮਰ ਕਿੰਨੀ ਕੁ ਸੀ? ਨਹੀਂ ਮੇਰੀ ਉਮਰ ਤਾਂ ਥੋੜੀ ਜਿਹੀ ਸੀ, 14-15 ਸਾਲ ਮੇਰੀ ਉਮਰ ਸੀ। ਹਾਏ 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 ਤੇ ਜ਼ੁਲਮ ਕੀਤਾ ਨਾ ਕੁੜੀ ਤੇ 14-15 ਤੇ ਇਹਨਾਂ ਸਾਲ। ਦੇ ਪਿਓ ਦੀ ਉਮਰ ਸੀ 43 ਸਾਲ। ਅੱਛਾ ਐਡਾ ਜਵਾਨ ਕਮਰੇ 'ਚ ਵੜਿਆ, ਮੇਰੇ ਤਾਂ ਪੈਰਾਂ ਥੱਲੋਂ ਜ਼ਮੀਰ ਕੱਢਤੀ ਉਹਨੇ। ਉਹ ਕਿਉਂ? ਐਡਾ ਸਿਲੰਡਰ ਚੱਕੀ ਫਿਰੇ। ਉਹਦਾ ਗੈਸ ਬੜਾ ਜਾਂਦਾ ਸੀ ਨਾ, ਸਿਲੰਡਰ ਦੇ ਨਾਲ ਗੈਸ ਦਾ ਕੀ ਤਲਕ ਹੈ? ਉਹਦੇ ਵਿੱਚ ਗੈਸ ਭਰਿਆ। ਐਂ ਲੱਗਦਾ ਸੀ ਪੁੱਤ ਮੇਰੇ ਜਿਵੇਂ ਗੈਸ ਹੀ ਭਰਿਆ। ਵਾਹ ਬਣ ਅੱਛਾ ਜਦੋਂ ਤੁਹਾਡਾ ਵਿਆਹ ਹੋਇਆ ਹਾਂ ਤੁਹਾਨੂੰ ਮਜ਼ਾ ਆਇਆ? ਹਾਏ ਨਹੀਂ ਮਜ਼ਾ ਮੈਨੂੰ ਕਾਹਦਾ ਆਉਣਾ, ਮੈਨੂੰ ਤਾਂ 2-3 ਮਹੀਨੇ ਬਾਅਦ ਆਉਣ ਲੱਗਾ। ਉਹ ਕਿਉਂ? ਉਸ ਤੋਂ ਪਹਿਲੇ ਤਾਂ ਅੰਮੀ ਆ ਜਾ, ਅੰਮੀ ਆ ਜਾ, ਕਾਫਰ ਆ ਗਿਆ। ਬੇ ਮੁੜ ਜਾ, ਮੈਂ ਤੈਨੂੰ ਕਹਿੰਦੀ ਇੱਧਰ ਆ ਜਾ। ਅੰਮੀ ਆ ਜਾ, ਆ ਜਾ। ਬੇ ਆ ਜਾ, ਕੁਛ ਨਹੀਂ ਕਹਿੰਦਾ। ਬੇ ਹੁਣ ਵਿਆਹ ਤਾਂ ਹੋ ਗਿਆ, ਹੁਣ ਉਹਨੇ ਕੀ ਕਹਿਣਾ ਸਾਨੂੰ? ਮੈਂ ਤੇਰੇ ਕੋਲ ਉਹ ਕਹੂੰਗਾ। ਤੇ ਬੋਲ ਰਾਸ਼ਦ ਕੰਨ ਦਾ ਪਰਦਾ ਪਾੜ ਚੱਲਾ ਸੀ। ਹਾਂ ਬੱਚਿਆਂ ਵੀ ਇਹੀ ਆ। ਤੁਸੀਂ ਖੈਰ ਨਾਲ ਕੌਣ ਹੋ ਜੀ? ਇਹ ਸਵਾਰੀ ਲਾਉਣ ਆਇਆ ਇੱਥੇ। ਓਏ ਚਾਹੇ ਜਾ ਪਾਗਲ ਐਵੇਂ ਕਿੱਡਾ ਸੋਹਣਾ ਯਾਰ, ਬੜਾ ਮੂੰਹ ਟੈਟ ਹੀ। ਟੈਟ ਹੀ ਹੋਣਾ ਜਦੋਂ ਧੁੰਦ ਜੀ ਵੀ ਰਕਸ਼ਾ ਚਲਾਉਣ ਨੂੰ ਮਿਲਣਾ। ਕਬਜ਼ ਨਾਲ ਵੀ ਸਵੈਲਿੰਗ ਹੋ ਜਾਂਦੀ ਹੈ। ਅੱਜ ਕਬਜ਼ਾਂ ਹੁੰਦੀਆਂ ਮੁਕੱਦਰਾਂ ਵਾਲਿਆਂ ਨੂੰ, ਇਹਨੂੰ ਕਾਹਦੀਆਂ ਕਬਜ਼ਾਂ? ਇਹਨੂੰ ਤਾਂ ਕਬਜ਼ ਤੋੜ ਨਹੀਂ ਆਉਂਦੀ। ਅੱਛਾ ਇਹ ਤਾਂ ਘੁੰਮਦਾ ਹੀ ਉੱਤੇ ਬਹਿ ਕੇ ਏਡਾ ਸੋਹਣਾ। ਅੱਜ ਸਾਡੇ ਪ੍ਰਾਹੁਣੇ ਆਉਣੇ ਆ, ਅੱਛਾ ਬਨੇਰੇ ਤੇ ਕਾਂ ਪੈ ਗਿਆ ਹੈ। ਉਹ ਤਾਂ ਥੱਕਿਆ ਸੀ ਤਾਂ ਬਹਿ ਗਿਆ। ਅੱਛਾ ਜੀ ਇਹਨਾਂ ਦਾ ਕਾਰੋਬਾਰ ਕੀ ਹੈ? ਇਹ ਮੇਰਾ ਪੁੱਤ ਆਪੇ ਨਾ ਦੱਸੀ, ਵੀ ਨਾ ਦੱਸੀ। ਔਰ ਕਾਫਰ ਬੈਠਾ ਤਵੀਤਾ ਅੱਗੇ ਕਰਾਉਂਦਾ। ਇਹ ਮੇਰਾ ਪੁੱਤ ਲੰਡੇ ਦਾ ਕੰਮ ਕਰਦਾ, ਲੰਡੇ ਦਾ। ਨੂਰੀ ਤੇ ਚੱਲਣਾ ਨਹੀਂ, ਕਾਲਾ ਤੂੰ ਆਪ ਕਰਦਾ ਆ। ਅੱਛਾ ਤੁਸੀਂ ਮੈਨੂੰ ਇੱਕ ਗੱਲ ਦੱਸੋ, ਹਾਂਜੀ ਨਹੀਂ ਸੁਣਦੇ ਸਹੀ ਤਸਲੀਮ, ਸ਼ੀਜ਼ਾ ਕਿਸੇ ਨੇ ਰੋਟੀ ਲੈ ਕੇ ਨਹੀਂ ਆਉਣਾ ਪਿੱਛੇ। ਤੂੰ ਜਾ ਤੇ ਸਹੀ, ਤੈਨੂੰ ਉੱਥੇ ਮਿਲ ਜਾਣੀ ਹੈ। ਹੋਵੇ ਕਹਿੰਦਾ ਸ਼ੀਸ਼ਾ ਰੱਖ ਕੇ ਵੀ ਨਜ਼ਰ ਨਹੀਂ ਆਉਂਦਾ। ਆਹੋ ਸਹੀ। ਕੰਮ ਇਹ ਤਾਂ ਕਿਸੇ ਨੇ ਇਹਨਾਂ 'ਚ ਰੋਟੀ ਲੈ ਕੇ ਨਹੀਂ ਆਉਣਾ। ਕਿਉਂ? ਇਹਨਾਂ ਨੇ ਸਵੇਰੇ ਉੱਠ ਕੇ ਭਲਾ ਕੀ ਕਹਿਣਾ? ਕੀ ਕਹਿਣਾ? ਆ ਕੰਜਰ ਉੱਥੇ ਖੜਾ ਆ। ਤੇ ਕਦੀ ਬਾਰਿਸ਼ ਹੋਰ ਹੋ ਗਈ, ਏਦਾਂ ਦੇ ਬੰਦੇ ਐਂ ਹੋ ਜਾਣ ਜਿਵੇਂ ਮੌਕਾ ਵਾ। ਕਿਹੜਾ ਮੌਕਾ? ਅਸੀਂ ਸਪੋਰਟਸਮੈਨ ਆ, ਸਾਨੂੰ ਐਸਾ ਮਸਲਾ ਹੀ ਕੋਈ ਨਹੀਂ। ਆਓ ਵੇ ਮਾਰੇ ਘਰਾਂ ਦਾ ਮਸਤ ਬੜੀ ਅੱਛਾ ਬੜੀ ਦੂਰੋਂ ਗੰਦੀ ਗੇਂਦ ਚੁੱਕ ਲਿਆਉਂਦਾ। ਸਟੈਮਨਾ ਸਟੈਮਨਾ ਗੱਟਰਾਂ 'ਚ ਵੀ ਵੜ ਜਾਂਦਾ। ਗੋਤਾ ਨਹੀਂ ਆਉਂਦਾ। ਆ ਨਾ ਗੋਤਾ ਕਾਲੀ ਆਉਣਾ, ਮੂੰਹ ਤੇ ਛਾਪਰ ਚੜਾਉਂਦਾ। ਬਾਮ ਮੇਰਾ ਪੁੱਤ, ਮੇਰਾ ਛੱਡਣ ਵਾਲਾ ਪੁੱਤ, ਮੇਰਾ ਬੱਚਾ। ਅੱਛਾ ਇਹ ਜਦੋਂ ਹੋਣ ਵਾਲਾ ਸੀ ਬੜੀ ਮੈਂ ਮਿਹਨਤ ਕੀਤੀ। ਕਿਸ ਸ਼ੀਜ਼ਾ ਤਰ੍ਹਾਂ? ਕੀ ਗੱਲ ਕੀ ਆ? ਕਿਸੇ ਬੰਦੇ ਦੀ ਗੋਲੀ ਖਾਇਆ ਹੀ ਹੈ। ਨਹੀਂ ਨਹੀਂ ਵੈਸੇ ਹੀ ਗਰਮ ਹੈ ਨਾ। ਸਾਲੀਏ ਮੈਨੂੰ ਤੇਰੇ ਹੱਥ ਨਹੀਂ ਲੱਗਣ ਡੇ, ਰਜ਼ਾਕ ਦੇ ਹੱਥ ਆ। ਮੈਂ ਵੀ ਕਹਿੰਦਾ ਤੇਰੇ ਲੱਕ ਦੀ ਝੋਲ ਕਿਉਂ ਨਹੀਂ ਜਾਂਦੀ? ਮੇਰਾ ਦਿਲ ਭਲਾ ਕੀ ਕਰਦਾ ਆ? ਕੀ ਕਰਦਾ? ਆ ਕੰਜਰ ਖੜਾ ਆ। ਅੱਛਾ ਨਾ ਮੇਰੀ ਗੱਲ ਸੁਣੋ ਨਾ। ਅੱਛਾ ਅੱਧੀ ਹੱਥ ਰੱਖ। ਸ਼ੀਜ਼ਾ ਜਿਹੜਾ ਸਿਪਾਹੀ ਸਾਡਾ ਵਾਕਫ ਹੁੰਦਾ ਉਹ ਹੀ ਗੁਜਰਾਤ ਗਿਆ ਹੁੰਦਾ। ਕਿਉਂ? ਜੇ ਤੂੰ ਪੜਿਆ ਗਿਆ ਨਾ ਤੈਨੂੰ ਮੈਂ 2 ਮਿੰਟ 'ਚ ਛੁਡਾ ਦਿਆਂਗੀ। ਹਾਏ ਨਹੀਂ 2 ਮਿੰਟ 'ਚ? ਹਾਂ ਓਏ ਟੁਰ ਗਿਆ 2 ਮਿੰਟ ਤੋਂ ਵੀ ਪਹਿਲਾਂ ਹੀ। ਇਸ ਤਰ੍ਹਾਂ ਕਿਸੇ ਦੀ ਬੜਾ ਤਲਕ ਸੀ ਉਹਦਾ, ਉਹ ਵੀ ਛਡਾਉਂਦਾ ਸੀ ਇੰਜ ਬੰਦੇ ਨੂੰ। ਅੱਛਾ ਬੜਾ ਤਲਕ ਸੀ, ਐਸਾ ਜੋ ਬੜਾ। ਸਾਰੇ ਵਾਕਫ ਉਹਦੇ। ਓਏ ਅੱਛਾ ਇਹ ਦੱਸੋ ਜਿਹੜੇ ਤੁਹਾਡੇ ਉਹ ਸੀ ਹਾਂਜੀ ਸੁਹਾਗ ਰਾਤ ਵਾਲੇ ਦਿਨ ਤੁਸੀਂ ਲੌਂਗ ਕਿਸ ਕਿਵੇਂ ਕੀਤੀ? ਉਹਨੇ ਮੇਰੇ ਮੂੰਹ 'ਚ ਲੌਂਗ ਰੱਖ ਕੇ ਕਿਸ ਕਰ ਲਈ। ਲੌਂਗ ਨਹੀਂ ਵੇਖਿਆ? ਜੀ ਜੀ ਪਿੱਛੋਂ ਬਰੀਕ ਹੁੰਦਾ ਆ, ਹਾਂ ਅੱਗੇ ਉਹਦੇ ਕੈਪ ਜਿਹਾ ਹੁੰਦਾ। ਅੱਛਾ ਲੌਂਗ ਹੂੰ ਉਹ ਗਲਤ ਨਾ ਲੈ ਜਾਈ। ਮੈਂ ਤੈਨੂੰ ਲੌਂਗ ਫੜਾਵਾਂ।
ਏਦਾਂ ਹੀ ਕਦੇ ਮੇਰੇ ਮੂੰਹ 'ਚ ਲੌਂਗ ਰੱਖ ਦੇਣੀਆਂ, ਕਦੇ ਲੌਂਗ ਰੱਖ ਦੇਣੇ, ਕਦੇ ਇਲਾਇਚੀਆਂ ਰੱਖ ਦੇਣੀਆਂ। ਆਹ ਸਾਰਾ ਮੇਰਾ ਗਰਮ ਮਸਾਲਾ ਹੀ ਪਿਆ। ਅੱਛਾ ਇਹ ਦੱਸੋ ਕਿ ਉਸ ਵਕਤ ਕੋਈ ਸਟਾਈਲ ਬੰਦੇ ਸੀ ਸੁਹਾਗ ਰਾਤ 'ਚ? ਨਾ ਨਾ ਨਹੀਂ, ਉਹ ਸਟਾਈਲ ਨਹੀਂ ਸੀ ਬਣਾਉਂਦਾ। ਤੈਨੂੰ ਪਤਾ ਵੀ ਥੱਕਿਆ ਆਉਂਦਾ ਸੀ। ਅੱਛਾ ਬਸ ਮੈਨੂੰ ਕਹਿੰਦਾ ਹਾਂ ਐਡੀ ਸਾਦਗੀ, ਕਹਿਣਾ ਟੋਏ 'ਚ ਖੜੀ ਹੋ ਜਾ। ਕੋਈ ਗੱਲਾਂ ਆਪਣੇ ਪੁੱਤਰਾਂ ਅੱਗੇ ਨਹੀਂ ਕਰੀਦੀਆਂ ਮਾਂ। ਨਾ ਨਾ ਤੂੰ ਮੇਰਾ ਪੋਤਾ, ਤੇਰੇ ਤੋਂ ਕਾਹਦਾ ਹੋਲਾ। ਅੱਛਾ ਮੇਰੀ ਤੁਸੀਂ ਗੱਲ ਸੁਣੋ। ਇਹ ਤੂੰ ਭਾਈ ਮੁਕੱਦਰ ਵਾਲਾ, ਤੇਰਾ ਸਭਾ ਤਾਲਤਾ ਕੁੜੀ ਨੇ। ਇੰਜ ਹੀ ਲੱਗਦਾ ਸੀ। ਤਸਲੀਮ ਜਦੋਂ ਇਹ ਮੀਆਂ ਬੀਵੀ ਪਿਆਰ ਕਰਦੇ ਸੀ ਨਾ, ਹਾਂ ਕਾਲਾ ਕਿੱਥੇ ਗਿਆ? ਓਏ ਸਾਈਡ ਵਾਲੇ ਸ਼ੀਸ਼ੇ ਇਹ ਭਾਂਡਾ ਲੈ ਖੜਾ ਹੁੰਦਾ। ਕਿਉਂ? ਬਸ ਇਹਦੇ ਮੁਕੱਦਰ ਵਾਲਾ ਕੁਛ ਆਏਗਾ ਹੀ ਉਹ। ਅੱਜ ਤਸਲੀਮ ਤੂੰ ਗਲਤੀ ਕਰ ਨਾ ਕਰਿਆ ਕਰ, ਨਾ ਕਰਿਆ ਕਰ। ਉਹ ਹੈ ਹੀ ਗੰਦੀ ਨਸਲ ਦਾ। ਓਏ ਉਹ ਕਾਲੇ ਤੇਰਾ ਤੇਰੀ ਮਾਂ ਦੀ ਅਮੀ ਆਇਆ। ਵੇ ਮੁੜ ਜਾ, ਮੈਂ ਤੈਨੂੰ ਕਹਿੰਦੀ ਆ ਇੱਧਰ ਆਈ। ਨਹੀਂ ਉਹ ਕਾਫਰ। ਨਾ ਨਾ ਕੁਛ ਨਹੀਂ ਹੁੰਦਾ ਪੁੱਤ, ਉਹ ਆਪਣੇ ਨਾਨਾ ਬੂ ਨਾਲ ਕੁੜੀ ਪਿਆਰ ਹੀ ਬਹੁਤ ਕਰਦੀ ਆ। ਮੈਂ ਵੀ ਨਾ ਨਾ ਬੂ ਜਾ, ਮੇਰੀ ਤੇ ਜਾਨ ਹੈ। ਤਸਲੀਮ ਸ਼ੀਜ਼ਾ ਸਾਰੇ ਪੈਸੇ ਘਰ ਲੈ ਜਾਣੇ ਆ। ਨਹੀਂ ਨਹੀਂ ਨਹੀਂ। ਬਿੱਲ ਬਹੁਤ ਆਇਆ ਹੈ। ਅੱਛਾ ਕਿੰਨਾ ਆਇਆ? ਉਹ ਕਿੱਥੇ ਸਾਬੀ ਦੇਈ ਜਾਂਦੀ। ਆ ਵੇ ਭਾਈ ਤੈਨੂੰ ਤਾਂ ਬਿੱਲ ਬਹੁਤੇ ਆਉਂਦੇ ਹੀ ਆਪੇ ਹੀ। ਤੂੰ ਤੇ 24 ਘੰਟੇ ਚੱਲਣਾ ਤੁਹਾਡਾ ਠੰਡੇ। ਪੰਪ ਚੱਲਦਾ। ਸੀਰੀਅਸ ਇੰਨੇ ਸਹੀ ਗੱਲ ਕਰ ਰਹੀ ਹੈ ਰਾਸ਼ਦ ਸਹੀ। ਤੁਹਾਨੂੰ ਮੈਂ ਸਹੀ ਦੱਸ ਰਹੀ ਹਾਂ, ਮੈਂ ਪਿੱਛੋਂ ਐਂਟਰੀ ਕਰਨ ਵਾਸਤੇ ਆਈ ਹਾਂ ਨਾ ਤੇ ਇੰਜ ਕਰਕੇ ਸ਼ੀਜ਼ਾ ਮੇਰੀ ਗੱਲ ਸੁਣ। ਮੈਂ ਕਿਹਾ ਜੀ ਅੱਗੋਂ ਮੈਂ ਇਹਦੀ ਇੱਜ਼ਤ ਨਾ ਕਹਿ ਰਹੀ ਤੇ ਪਿੱਛੋਂ ਦੀ ਹੱਥ ਫੇਰ ਕੇ ਕਹਿੰਦਾ ਆਏ ਤੇ ਸਾਲੀਏ ਇਹ ਕੋਈ ਬਚਦਾ ਆ? ਆ ਤੂੰ ਗੱਡੀ 'ਚ ਬਹਿ ਕੇ ਚੱਲ ਜਾਣਾ, ਆ ਸਾਡੇ ਮੱਥੇ ਸੂਰ ਲੱਗਣ ਲੱਗ ਪੈਣਾ ਹੈ। ਖੋਤੀ ਦੇ ਬੱਚੇ ਕੋਲੋਂ ਹੀ ਬਕਵਾਸ ਕਰੀ ਜਾਂਦਾ। ਮੇਰਾ ਤੇ ਅਕੈਡਮੀ ਦਾ ਟਾਈਮ ਆਇਆ। ਮੇਰਾ ਪੁੱਤਾ ਸਹੀ ਹੋ ਜਾ ਤੂੰ, ਮੈਂ ਲੱਗਦਾ ਤੂੰ ਬੱਸ ਛੁੱਟੀ ਕਰਨ ਡਿਆ। ਵਧਾਈਆਂ ਮੈਂ ਤੈਨੂੰ, ਮੈਂ ਕਾਫਾ ਮੈਂ ਵਧਾਈਆਂ ਮੈਂ ਤੈਨੂੰ। ਇਹ ਸੱਪ ਚੜ ਗਿਆ ਕਹਿੰਦੇ ਤੇ, ਮੈਂ ਸਾਰੀ ਜੰਜ ਤੱਕ ਲਾਉਂਦੇ ਮੇਰਾ ਵੀਰ। ਲੈ ਮੇਰਾ ਪੁੱਤਾ ਘੁੱਟ ਭਰ ਲਾ। ਅਮੀ ਜੀ ਨਹੀਂ, ਇਹਨਾਂ ਭਾਈ ਦੇ ਮੂੰਹ ਦਾ ਸਤੰਜਾ ਕਰਵਾਉਣਾ। ਵੇ ਮੇਰੇ ਪੁੱਤਾ ਅੱਜ ਤੇਰਾ ਪਿਓ ਹੁੰਦਾ ਸਾਰਾ ਚਾਹ ਲੜ ਤੇਰੇ ਕਰਦਾ। ਵੇ ਮੈਨੂੰ ਇੰਨਾ ਯਾਦ ਆਉਂਦਿਆ ਅੱਜ। ਵੇ ਮੇਰੇ ਪੁੱਤਾ ਗੱਲ ਇਹ ਆ, ਮੇਰੇ ਬੱਚਿਆ ਵਿਆਹ ਦਾ ਦਿਨ ਆਇਆ ਗਿਆ ਬਹੁਤ ਹੁਣ। ਆ ਕੋਟ ਆ ਜਿਹੜਾ, ਇਹਨੂੰ ਮਾੜਾ ਮੋਟਾ ਕੋਈ ਨਿਸ਼ਾਨ ਨਾ ਲੱਗ ਜਾਏ ਪੁੱਤ ਮੇਰੇ। 6500 ਰੁਪਇਆ ਆਪਾਂ ਦੇਣਾ ਉਹਨਾਂ ਨੂੰ। ਆਪਣੇ ਗੱਲ ਨਾ ਪੈ ਜਾਵੇ ਮੇਰੇ ਬੱਚਿਆ। ਜਿਹੜਾ ਵੀ ਤੇਰੇ ਤੋਂ ਵੇਲ ਦੇਵੇ ਉਹਨੂੰ ਮਾੜਾ ਜਿਹਾ ਪਰੇ ਰੱਖਣਾ। ਅਮੀ ਦੁੱਧ ਪਿਆਈ ਦਾ 1 ਰੁਪਈਆ ਨਹੀਂ ਦੇਣਾ। ਵੇ ਕਿਉਂ? ਮੇਰੇ ਸਾਹਮਣੇ ਖੋਤੀ ਚ ਹੋਈ ਆ। ਵੇ ਕੋਈ ਨਹੀਂ ਖੋਤੀ ਚ ਹੋਈ ਆ। 2-3 ਵਾਲੇ ਵੱਧ ਦਵਾ ਲਓ, ਫੇਰ ਨਹੀਂ ਪਤਾ ਲੱਗਦਾ। ਨਾਲੇ ਉਹਨਾਂ ਨੇ ਮਾੜੀ ਮਾੜੀ ਸੌਂਪ ਪਾਈ ਆ ਵਿੱਚ। ਹੈ ਸੌਂਪ ਨਾ ਪਤਾ ਲੱਗਦਾ। ਆਏ ਵੇ ਭਰਾ ਮੇਰਿਆ, ਮੇਰਿਆ ਬੱਚਿਆ। ਅੰਮੇ ਕੀ ਸੀ ਉਹਨਾਂ ਨੂੰ ਵੀ ਵਿਆਹ ਤੇ ਸੱਦ ਲੈਂਦੇ। ਬਸ ਸੱਤ ਲਾਂਗੇ ਇਹਨੂੰ ਵੀ ਕਿਹੜਾ ਬਸ ਸੱਤ ਲਾਂਗੇ। ਆਜੂਗੀ ਕੋਈ ਨਹੀਂ ਕੁੜੀ। ਕਾਲੀ ਵੇਲਾ ਕਿੰਨੀ ਹੈ ਤੇ ਤੂੰ ਸੁਣਤਾ ਉਹਦੀਆਂ ਕਰਾਈਆਂ ਨਹੀਂ। ਅੰਮੀ ਕਿਉਂ ਨਹੀਂ ਕਰਾਈਆਂ? ਪੁੱਤ ਮੇਰਿਆ ਮਾਈ ਪੈਸੇ ਬਹੁਤ ਮੰਗਦਾ ਸੀ। ਫੇਰ ਕਹਿੰਦਾ ਸੀ ਮੈਨੂੰ ਸਾਰੇ ਹਜ਼ਾਰ ਸੁੱਟਣੇ ਪੈਣੇ। ਮੈਂ ਕਿਹਾ ਵੀ ਪੈਸੇ ਘੱਟ ਲਾ ਲਾ। ਫਿਰ ਕਹਿੰਦਾ ਮੈਂ ਕੈਮੀਕਲ ਡੋਰ ਮੈਂ ਕਰੂੰਗਾ। ਫਿਰ ਅੰਮੀ ਕਿੱਦਾਂ ਕੀਤੀ ਹੈ? ਉਹਨੇ ਪੈਰ ਥੱਲੇ ਰੱਖ ਕੇ ਉੱਤੋਂ ਐ ਜੀ ਬੋਟੀ ਜੀ। ਪੈਸੇ ਘੱਟ ਲਏ ਤੇ ਸੁਣਤਾ ਵੱਧ ਕਰਦੀਆਂ ਉਹਨੇ। ਭਰਾ ਮੇਰੇ ਆ ਵੇ ਮੈਂ ਸਾਰੀ ਜ਼ਿੰਦਗੀ ਤੇਰੀ ਗੁਲਾਮੀ ਕਰੂੰ ਵੇ, ਮੇਰੀ ਝੋਲੀ ਭਰਦੀ ਵੇ ਤੂੰ। ਬਸ ਭੈਣਾ ਮੈਂ ਪਤਾ ਨਹੀਂ ਤੇਰੇ ਕਿਹੜੇ ਮੂੰਹ ਨੂੰ ਰਿਸ਼ਤਾ ਦੇਤਾ ਯਾਰ। ਬਾਕੀ ਮੇਰੀ ਧੀ ਨੂੰ ਮੈਂ ਬੜੇ ਨਾਜ਼ਾਂ ਦਾਵਾਂ ਨਾਲ ਪਾਲੀ ਹੈ। ਹਾਂ ਇਹਨੂੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ। ਭਰਾ ਮੇਰੇ ਮਾੜੀ ਮੋਟੀ ਤਾਂ ਹੋਣ ਦੇ। ਮੁੜ ਕੇ ਇਹਨੇ ਤਕਲੀਫ ਲੱਭਣੀ ਆ ਤੇ ਇਹਨੂੰ ਹੋਣੀ ਨਹੀਂ। ਪਹਿਲਾ ਮਹੀਨਾ ਦਾ ਭਾਈ ਮੇਰੇ ਟਿਕਾਣਾ ਲੱਗਣ ਦੇ। ਫਿਰ ਸਭ ਧੁੰਦ ਪਈ ਆ ਸੀਜ਼ਨ ਆ। ਬਾਕੀ ਮੇਰੀ ਧੀ ਕੋਲੋਂ ਕੋਈ ਸਖਤ ਕੰਮ ਨਹੀਂ ਕਰਾਉਣਾ। ਇਹ ਸਖਤੀ ਤਾਂ ਸਿਰਫ 2-3 ਮਹੀਨੇ ਆ, ਮੁੜ ਕੇ ਸਖਤੀ ਲੱਭਣੀ ਆ ਇਹਨੇ। ਸਖਤੀਆਂ ਤਾਂ ਹੁੰਦੀਆਂ ਸੀ ਬਹਿਸ਼ਤੀ ਦੀਆਂ। ਉਹਦੀਆਂ ਸਖਤੀਆਂ ਤੇ ਮੈਂ ਟਾਈਮ ਨਾਲ ਚਾਹ ਪਾਉਣੀ।
ਮੈਂ ਕਿਹਾ ਮਾੜੀ ਜੀ ਸਖਤੀ ਨਰਮੀ ਚ ਆ ਜਾਵੇ ਆਪੇ ਹੋਰਾਂ ਦੀ ਸਖਤੀ ਦੀ ਵਜ੍ਹਾ ਤੋਂ ਸਾਡੇ ਤੇ ਸਖਤੀ ਆਈ ਹੈ ਵਿਆਹਣਾ ਔਖਾ ਹੋਇਆ ਵੇ ਮੇਰੇ ਪੁੱਤਾਂ ਦੇ ਕਾਹਨੂੰ ਕਾਲਾ ਪੈ ਗਿਆ ਵੇ ਆ ਨਿਕਾਹ ਹੋ ਲੈਣ ਦੇ ਮੁੜ ਕੇ ਤੈਨੂੰ ਖੁੱਲਾ ਛੱਡ ਦੇਣਾ ਜਨਮ ਦੇ ਵਿੱਚ ਮੇਰੀ ਗੱਲ ਸੁਣ ਲਾ ਕੁੜੀ ਦਾ ਮਾਮਾ ਇੱਕ ਇੱਥੇ ਆਉਣਾ ਹੀ ਅੱਛਾ ਭਾਈ ਉਹ ਕਹਿੰਦਾ ਮੈਂ ਮੁੰਡਾ ਵੇਖਿਓ ਬਗੈਰ ਮੈਂ ਨਿਕਾਹ ਨਹੀਂ ਹੋਣ ਦੇਣਾ ਵੇ ਭਾਈ ਹੁਣ ਤਾਂ ਸਾਡੇ ਘਰ ਆਇਆ ਗਿਆ ਬਹੁਤ ਆ ਮਹਿਮਾਨ ਬੈਠੇ ਆ, ਹੁਣ ਅਸੀਂ ਮੁੰਡੇ ਨੂੰ ਕਿੱਦਾਂ ਦਿਖਾ ਦਈਏ ਆਹ ਲੈ ਆ ਗਈ ਸਲਾਮ ਭਾਈ ਮਾਸ਼ਾਅੱਲਾ ਆ ਕੁੜੀ ਦਾ ਮਾਮਾ ਵਾ ਹਾਂਜੀ ਕੁੜੀ ਤਾਂ ਸੋਹਣੀ ਆ ਨਾਨਕੇ ਕੁਛ ਨਹੀਂ ਇਹਦੇ ਇਹ ਕੌਣ ਆ? ਇਹ ਜੀ ਆਪਣਾ ਮੁੰਡੇ ਦੀ ਮਾਂ ਜੀ ਮੈਂ ਇਹਨੂੰ ਪਛਾਣ ਲਿਆ। ਕੌਣ ਹੈ ਇਹਦੀ ਕੁੜੀ ਦੀ ਉਹ ਸੋਸ਼ਲ ਮੀਡੀਆ ਤੇ ਆਉਂਦੀ ਆਹੋ ਜਿਹੜੀ ਕਹਿੰਦੀ ਟਿਸ਼ੂ ਲੈ ਲਓ ਨਾ। ਵੇ ਭਾਈ ਆ ਬੰਦੇ ਨੂੰ ਮੈਂ ਵੀ ਜਾਣਦੀ ਆ ਕਿਸ ਤਰ੍ਹਾਂ ਇਹ ਅਖਤਰ ਲਾਵੇ ਦਾ ਸਾਲਾ ਨਹੀਂ ਦੱਸੋ ਮੇਰੇ ਤੋਂ ਇਲਾਵਾ ਵੀ ਕਿਤੇ ਭੈਣ ਦਿੱਤੀ ਮੈਨੂੰ ਪਤਾ ਨਹੀਂ ਸਾਡੀ ਮਾਂ ਉਹ ਨਹੀਂ ਹੈਗੀ ਸਾਡੀ ਮਾਂ